पंजाबी रेडियो USA दे फेसबुक दे उत्ते इस टाइम जुड़ चुके सारे ही जाणियां नूं एक बारी फिर निੱਕੀ जी आया नूं वाहिगुरू जी का खालसा वाहिगुरू जी की फतेह। इस टाइम जिहड़ी पहुंच रहे हैं हौली हौली जिहड़े उधर वल नूं चाले जिहड़े पए हुए ने। सो बड़ा ही इंपॉर्टेंट जिहड़ा अज दा दिन है, इतिहासक अज दा जिहड़ा दिन हो रहा हैगा। सो राइट नाउ आपां ट्रेसी दे जिहड़े नज़दीक पहुंच चुके हैं। सो जिहड़े कि ਵੱਖ-ਵੱਖ ਥਾਵਾਂ ਤੋਂ ਬੇਕਰਸਫੀਲਡ ਫਰੈਜ਼ਨੋ ਤੋਂ ਜਿਹੜੇ ਜਥੇ ਤੁਰੇ ਆ, ਲਿਵਿੰਗਸਟਨ ਤੋਂ ਜਥੇ ਤੁਰੇ ਆ, ਉਹ ਹੌਲੀ ਹੌਲੀ ਸਾਰੇ ਇਕੱਠੇ ਜਿਹੜੇ ਹੋ ਰਹੇ ਨੇ ਤੇ ਓਕਲੈਂਡ ਦੇ ਇਰਦ ਗਿਰਦ ਪਹੁੰਚ ਰਹੇ। ਸੋ ਲੱਗ ਇੱਦਾਂ ਰਿਹਾ ਆ ਵੀ ਇੱਥੋਂ ਤਕਰੀਬਨ 11:30-12 ਵਜੇ ਤੱਕ ਉੱਥੇ ਭਰਵਾਂ ਜਿਹੜਾ ਇਕੱਠ ਆ ਉਹ ਹੋ ਜਾਣਾ ਹੈਗਾ ਆ। ਕਈ ਜਿਹੜੇ ਵੀਰ ਨੇ ਸਾਡੇ, ਕਈ ਭੈਣ ਭਰਾ ਜਿਹੜੇ ਆ ਉਹ ਮੋਟਰਸਾਈਕਲਾਂ ਦੇ ਉੱਤੇ, ਆਪਣੀਆਂ ਕਾਰਾਂ ਦੇ ਉੱਤੇ ਬੌਬ ਟੇਲ ਦੇ ਜ਼ਰੀਏ, ਕਈਆਂ ਨੇ ਤਾਂ ਟਰੈਕਟਰ ਟਰਾਲੀਆਂ ਵੀ ਜਿਹੜੀਆਂ ਕਹਿੰਦੇ ਆ ਉਹ ਲੈ ਕੇ ਆਉਣੀਆਂ ਆ। ਸੋ ਸਾਰੇ ਜਾਣੇ ਉੱਥੇ ਹੁਮ ਹੁਮਾ ਕੇ ਪਹੁੰਚ ਰਹੇ ਨੇ, ਦੂਰੋਂ ਆ ਰਹੇ ਆ, ਇਸ ਲਈ ਸਾਰੇ ਜਾਣੇ ਆਪੋ ਆਪਣੀ ਸਪੀਡ ਦੇ ਨਾਲ ਜਿਹੜੇ ਚੱਲਦੇ ਆ ਰਹੇ ਆ। ਪਰ ਮੇਨ ਜਿਹੜਾ ਇਕੱਠ ਆ ਉਹ ਓਕਲੈਂਡ ਦੇ ਵਿੱਚ ਜਿਹੜਾ ਹੋਣਾ ਆ, ਜਿੱਥੋਂ ਭਾਰਤੀ ਸਫਾਰਤਖਾਨੇ ਤੱਕ ਜਿਹੜੀ ਉਹ ਆਪਾਂ ਜਾਣਾ ਆ। ਸਫਾਰਤਖਾਨੇ ਦੇ ਮੋਹਰੇ ਵੱਡਾ ਜਿਹੜਾ ਉਹ ਹੌਂਕ ਮਾਰਦੇ ਹੋਏ ਬਹੁਤ ਵੱਡਾ ਜਿਹੜਾ ਇਕੱਠ ਉਹ ਲੈ ਕੇ ਜਾਣਾ ਆ। ਸੋ ਜਿਸ ਥਾਂ ਤੋਂ ਇਸ ਟਾਈਮ ਅਸੀਂ ਲੰਘ ਰਹੇ ਆ, ਇਹ ਖੇਤ ਹੀ ਆ, ਇਹ ਖੇਤ ਹੀ ਖੇਤ ਆ। ਖੇਤਾਂ ਦੀ ਗੱਲ ਹੁੰਦੀ, ਕਿਸਾਨਾਂ ਦੀ ਗੱਲ ਹੁੰਦੀ ਆ। ਵੱਖੋ ਵੱਖਰੇ ਬਾਗ ਜਿਹੜੇ ਆ ਤੁਹਾਨੂੰ ਇਰਦ ਗਿਰਦ ਜਿਹੜੇ ਆ ਉਹ ਨਜ਼ਰ ਆ ਰਹੇ ਨੇ। ਕਿਤੇ ਬਦਾਮਾਂ ਦੇ ਹੋਣਗੇ ਤੇ ਕਿਤੇ ਜਿਹੜੇ ਆ ਉਹ ਕਿਸੇ ਹੋਰ ਚੀਜ਼ ਦੇ। ਸੋ ਬਹੁਤ ਜ਼ਬਰਦਸਤ ਜਿਹੜਾ ਖੇਤਾਂ ਦੀ ਗੱਲ ਆ। ਸੋ ਹੁਣ ਜਦੋਂ ਅਸੀਂ ਲਿਵਿੰਗਸਟਨ ਦੇ ਲਾਗੋਂ ਲੰਘ ਰਹੇ ਸੀਗੇ, ਉਦੋਂ ਸਾਨੂੰ 4-5 ਜਿਹੜੇ ਬੌਬ ਟੇਲ ਟਰੱਕ ਜਿਹੜੇ ਆ ਉਹ ਕਿਸਾਨਾਂ ਦੇ ਜਿਹੜੇ ਨਾਅਰਿਆਂ ਦੇ ਨਾਲ ਜੁੜੇ ਹੋਏ ਜਿਹੜੇ ਆ ਉਹ ਉੱਥੇ ਆਪਾਂ ਨੂੰ ਨਜ਼ਰ ਆਏ। ਉਹ ਆਪਾਂ ਇੰਸਟਾਗ੍ਰਾਮ ਦੇ ਉੱਤੇ ਜਿਹੜਾ ਉਹ ਵੀ ਪਾਇਆ, ਫੇਸਬੁੱਕ ਤੇ ਵੀ ਜਿਹੜਾ ਉਹ ਪਾਇਆ ਆ। ਉੱਥੇ ਇੱਕ ਓਵਰ ਬ੍ਰਿਜ ਦੇ ਉੱਤੇ ਕਾਫੀ ਲੋਕ, 2 ਦਰਜਨ ਲੋਕ ਜਿਹੜੇ ਆ ਉਹ ਖੜੇ ਸੀਗੇ। ਫਾਰਮਰਸ ਦੇ ਹੱਕ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਨਾਅਰੇ ਆ ਉਹ ਲਾਏ ਹੋਏ ਸੀਗੇ। ਉਹਨਾਂ ਨੇ ਜਿਹੜਾ ਪ੍ਰਦਰਸ਼ਨ ਆ ਉੱਥੇ ਉਹਨਾਂ ਦੀ ਰੈਲੀ ਜਿਹੜੀ ਉਹ ਕਰ ਰਹੇ ਸੀਗੇ। ਸੋ ਵੱਖ-ਵੱਖ ਜਿਹੜੇ ਇਹ ਬਾਗੋ ਹੀ ਬਾਗ ਜਿਹੜਾ ਇਸ ਟਾਈਮ ਆਪਾਂ ਤੁਹਾਨੂੰ ਜਿਹੜਾ ਦਿਖਾ ਰਹੇ ਆ। ਸੋ ਖੇਤਾਂ ਦੀ ਗੱਲ ਹੋ ਰਹੀ ਆ। ਸੋ ਖੇਤਾਂ ਦੇ ਵਿੱਚੋਂ ਜਿਹੜਾ ਉਹ ਲੰਘ ਰਿਹਾ। ਕੈਲੀਫੋਰਨੀਆ ਵੀ ਇੱਕ ਖੇਤੀ ਪ੍ਰਧਾਨ ਸੂਬਾ ਹੈ, ਨੋ ਡਾਊਟ। ਇੱਥੇ ਸਿਲੀਕਨ ਵੈਲੀ ਹੈਗੀ ਆ, ਪਰ ਸਲੀਨਸ ਵਾਲਾ ਇਲਾਕਾ ਆ ਇਹ, ਜਿੰਨੀ ਵੀ ਸੈਂਟਰਲ ਵੈਲੀ ਆ ਇਸ ਦੇ ਵਿੱਚ ਖੇਤ ਹੀ ਖੇਤ ਆ। ਸੋ ਖੇਤਾਂ ਦੇ ਜਾਏ, ਇੱਥੇ ਖੇਤਾਂ ਦੇ ਵਿੱਚ ਆਏ ਨੇ। ਸੋ ਖੇਤਾਂ ਦੀ ਗੱਲ ਕਰਾਂਗੇ, ਕਿਸਾਨਾਂ ਦੀ ਜਿਹੜੀ ਉਹ ਗੱਲ ਕਰਨੀ ਆ। ਸੋ ਸੁਭਾਵਿਕ ਰੂਪ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਇਕੱਠ ਤੇ ਇੰਨਾ ਜ਼ਿਆਦਾ ਜਿਹੜਾ ਲੋਕਾਂ ਦਾ ਉਹਨਾਂ ਦੇ ਪ੍ਰਤੀ ਹਮਦਰਦੀ ਜਿਹੜੀ ਹੋਣੀ ਆ ਉਹ ਲਾਜ਼ਮੀ ਸੀਗੀ। ਸੋ ਆਪਾਂ ਦੇਖਿਆ ਵੀ ਇਸ ਤੋਂ ਪਹਿਲਾਂ ਹਰਜੋਤ ਸਿੰਘ ਜੀ ਵੀ ਕੋਈ ਕਾਲੇ ਮੂਲ ਦਾ, ਕੋਈ ਹਿਸਪੈਨਿਕ ਮੂਲ ਦਾ, ਹੋਰ ਕਈ ਵੱਖ-ਵੱਖ ਮੂਲ ਦੇ ਜਿਹੜੇ ਲੋਕ ਆ ਉਹਨਾਂ ਦੇ ਵੀ ਭਾਰਤ ਦੇ ਵਿੱਚ ਜਿਹੜੇ ਇਸ ਟਾਈਮ ਕਿਸਾਨ ਅੰਦੋਲਨ ਸੰਘਰਸ਼ ਕਰ ਰਹੇ ਆ, ਉਹਨਾਂ ਦੇ ਹਾਂ ਦਾ ਨਾਰਾ ਜਿਹੜਾ ਆ ਉਹ ਮਾਰਿਆ ਆ ਵੱਖ-ਵੱਖ ਥਾਵਾਂ ਦੇ ਉੱਤੇ, ਵੱਡੇ ਸ਼ਹਿਰਾਂ 'ਚ, ਛੋਟੇ ਸ਼ਹਿਰਾਂ 'ਚ। ਸੋ ਇਸ ਤਰੀਕੇ ਦੇ ਨਾਲ ਉਹ ਚੱਲ ਰਿਹਾ ਹੈਗਾ ਆ। ਸੋ ਇੱਕ ਵਾਰੀ ਖੇਤ ਦਿਖਾ ਦਿਓ ਰਾਜਕਰਮੀਤ ਸਿੰਘ ਜੀ। ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਆ ਦੂਰੋਂ ਜੁੜੇ ਹੋਏ ਆ, ਵੱਖ-ਵੱਖ ਮੁਲਕਾਂ ਤੋਂ ਵੀ ਦੇਖ ਸਕਦੇ ਆ ਕਿੱਦਾਂ ਕੈਲੀਫੋਰਨੀਆ ਦੇ ਵਿੱਚ ਵੀ ਪੂਰੇ ਫਾਰਮ। ਸੋ ਬਿਲਕੁਲ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਜਿਹੜਾ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ, ਸੋ ਉਹਦੇ ਵਿੱਚ ਪੂਰੀ ਦੁਨੀਆ ਦੇ ਜਿਹੜੇ ਕਿਸਾਨ ਆ ਉਹ ਹਾਂ ਦਾ ਨਾਰਾ ਮਾਰ ਰਹੇ ਆ। ਕੈਲੀਫੋਰਨੀਆ ਇੱਦਾਂ ਦੀ ਸਟੇਟ ਆ ਜਿੱਥੇ ਪੰਜਾਬੀ ਸਭ ਤੋਂ ਪਹਿਲਾਂ ਜ਼ਿਆਦਾ ਵੱਡੀ ਗਿਣਤੀ 'ਚ ਆਏ, ਵਾਸ਼ਿੰਗਟਨ, ਓਰੀਗਨ, ਕੈਲੀਫੋਰਨੀਆ 'ਚ। ਸੋ ਵੱਡੀ ਗਿਣਤੀ 'ਚ ਰਹਿੰਦੇ ਆ। ਸੋ ਹੁਣ ਵੱਖ-ਵੱਖ ਏਰੀਏ ਤੋਂ ਅੱਜ ਦਾ ਜਿਹੜਾ ਰਿਕਾਰਡ ਤੋੜ ਇਕੱਠ ਹੋਊਗਾ, ਇੱਦਾਂ ਪਤਾ ਲੱਗ ਰਿਹਾ ਹੈਗਾ ਜਿੱਦਾਂ ਸੈਕਰਾਮੈਂਟੋ ਤੋਂ ਕਹਿੰਦੇ 450-500 ਕਾਰ ਤੁਰੀ ਹੈਗੀ ਆ। ਯੂਬਾ ਸਿਟੀ ਤੋਂ, ਫ੍ਰਿਜ਼ਨੋ ਤੋਂ ਵੀ ਆਪਾਂ ਦੇਖਿਆ 300 ਤੋਂ ਵੱਧ ਕਾਰਾਂ, ਟਰੱਕ, ਟਰੈਲੀਆਂ। ਤੇ ਇਹ ਹੁਣ ਜਿਹੜਾ ਬਾਕੀ ਦੀ ਜਾਂ ਤੁਹਾਨੂੰ ਜਿਹੜੀ ਡਿਟੇਲਡ ਇਨਫੋਰਮੇਸ਼ਨ ਆ ਉਹ ਆਪਾਂ ਜਦੋਂ ਉੱਥੇ ਪਹੁੰਚਾਂਗੇ ਫਿਰ ਤੁਹਾਨੂੰ ਲਾਈਵ ਨਾਲ ਦੀ ਨਾਲ ਜ਼ਰੂਰ ਦਿਖਾ ਲਵਾਂਗੇ। ਬਿਲਕੁਲ। ਸੋ ਹਰਜੋਤ ਸਿੰਘ ਜੀ ਦੇਖੋ, ਕਿਸਾਨਾਂ ਦੇ ਹੱਕ ਦੀ ਗੱਲ ਕਰਨਾ ਇਹ ਬਹੁਤ ਜ਼ਰੂਰੀ ਆ। ਕਾਰਨ ਇਸ ਦੇ ਪਿੱਛੇ ਇਹੀ ਆ ਵੀ ਦੇਖੋ, ਆਪਣੇ ਜਿੱਥੇ ਵੀ ਆਪਾਂ ਬੈਠੇ ਆ, ਚਾਹੇ ਸ਼ਹਿਰ 'ਚ ਬੈਠੇ ਆ, ਚਾਹੇ ਕੋਈ ਘੱਟ ਆਬਾਦੀ ਵਾਲੇ ਇਲਾਕੇ 'ਚ ਬੈਠਾ ਆ, ਖਾਣਾ ਅੰਨ ਹੀ ਆ। ਅੰਨ ਜਿਹੜਾ ਉਹ ਲਾਉਣਾ ਕਿਸਾਨ ਨਹੀਂ ਆ।
ਜੋ ਕਿਸਾਨ ਦੇ ਹੱਕ ਦੀ ਅੱਜ ਆਪਾਂ ਗੱਲ ਨਹੀਂ ਕਰਾਂਗੇ ਤੇ ਆਪਾਂ ਭੁੱਖੇ ਰਵਾਂਗੇ। ਲੋਕੀ ਕਹਿਣ ਨੂੰ ਕਹਿ ਲੈਣਗੇ ਜੀ ਅਸੀਂ ਤਾਂ ਸੁਪਰਮਾਰਕੀਟ ਤੋਂ ਪ੍ਰੋਸੈਸਡ ਫੂਡ ਲਿਆਉਂਦੇ ਆ। ਉਹ ਭਾਈ ਕੋਈ ਤੁਹਾਨੂੰ ਦੱਸਣ ਵਾਲਾ ਹੋਵੇ ਵੀ ਪ੍ਰੋਸੈਸਡ ਫੂਡ ਕਿੱਥੇ ਉਗਦਾ ਆ? ਅਸਮਾਨੋਂ ਥੋੜੀ ਟਪਕਦਾ ਆ, ਉਗਦਾ ਤੇ ਧਰਤੀ ਦੀ ਹਿੱਕ ਪਾੜ ਕੇ ਹੀ ਆ। ਤੇ ਹਰ ਧਰਤੀ ਦੇ ਨਾਲ ਮੱਥਾ ਕੌਣ ਲਾਉਂਦਾ ਆ? ਕਿਸਾਨ ਲਾਉਂਦਾ ਆ। ਸੋ ਕਿਸਾਨ ਦੀ ਜੇ ਅੱਜ ਆਪਾਂ ਗੱਲ ਨਹੀਂ ਕਰਾਂਗੇ, ਜੇ ਕੱਲ ਨੂੰ ਉਹਨਾਂ ਨੂੰ ਆਪਣੇ ਹੀ ਖੇਤਾਂ ਵਿੱਚ ਇੱਕ ਮਜ਼ਦੂਰ ਬਣ ਕੇ ਕੰਮ ਕਰਨਾ ਪਊਗਾ, ਉਹਨਾਂ ਨੂੰ ਉਸ ਦੀ ਬਣਦੀ ਹੋਈ ਫਸਲ ਦੀ ਕੀਮਤ ਜਿਹੜੀ ਆ ਉਹ ਨਹੀਂ ਮਿਲੂਗੀ, ਤਾਂ ਫਿਰ ਆਪਾਂ ਜਿਹੜਾ ਉਹਦਾ ਕੀ ਫਾਇਦਾ ਆ? ਆਪਾਂ ਵੱਡੀਆਂ ਬਿਲਡਿੰਗਾਂ ਦੇ ਵਿੱਚ ਰਹਿਣਾ ਚਾਹੁੰਦੇ ਆ, ਸਾਰਾ ਕੁਝ ਕਰਨਾ ਆ, ਪਰ ਉਸ ਨੂੰ ਲੈ ਕੇ ਜਿਹੜਾ ਆ ਅਦਰਵਾਈਜ਼ ਫਾਇਦਾ ਕੋਈ ਨਹੀਂ ਆ ਜੇ ਆਪਾਂ ਉਹਨਾਂ ਦਾ ਸਮਰਥਨ ਜੇ ਉਹ ਨਹੀਂ ਕਰਾਂਗੇ। ਸੋ ਇਹ ਬਹੁਤ ਜ਼ਰੂਰੀ ਚੀਜ਼ ਆ ਵੀ ਆਪਾਂ ਸਾਰੇ ਹੀ ਕਿਸਾਨਾਂ ਨੂੰ ਜਿਹੜਾ ਆ ਉਹ ਸਪੋਰਟ ਜਿਹੜਾ ਉਹ ਕਰੀਏ। ਸੋ ਉਹ ਤਾਂ ਦੇਖੋ ਭਾਰਤ ਵਿੱਚ ਨਾਰਾ ਜਿਹੜਾ ਆ ਉਹ ਜੈ ਜਵਾਨ ਜੈ ਕਿਸਾਨ ਦਾ ਦਿੱਤਾ ਜਾਂਦਾ ਆ, ਪਰ ਆਪਾਂ ਬੀਤੇ ਦਿਨਾਂ ਦੇ ਵਿੱਚ ਜਿਹੜਾ ਉਹ ਦੇਖਿਆ ਏਦਾਂ ਆ ਇਸ ਹਿਸਾਬ ਦੇ ਨਾਲ ਵੀ ਇਸ ਮੌਕੇ ਜਵਾਨਾਂ ਨੂੰ ਜਿਹੜਾ ਕਿਸਾਨਾਂ ਦੇ ਮੋਹਰੇ ਕਰਕੇ ਜਿਹੜਾ ਉਹ ਕਰ ਦਿੱਤਾ। ਪਰ ਧੰਨ ਨੇ ਜਿਹੜੇ ਇਸ ਟਾਈਮ ਪੰਜਾਬ ਦੇ ਹਰਿਆਣੇ ਦੇ ਸਾਰੇ ਕਿਸਾਨ ਉਹਨਾਂ ਹੀ ਜਿਹੜੇ ਆ ਜਵਾਨਾਂ ਨੂੰ ਫੇਰ ਨਾਲ ਪ੍ਰਸ਼ਾਦਾ ਪਾਣੀ ਜਿਹੜਾ ਉਹ ਛਕਾਈ ਜਾਂਦੇ ਨੇ। 6 ਮਹੀਨੇ ਦਾ ਜਿਹੜਾ ਆ ਉਹ ਜਿਹੜਾ ਉਹ ਨਾਲ ਰਾਸ਼ਨ ਲੈ ਕੇ ਆਏ ਆ। ਸੋ ਇਹ ਜਿਹੜੇ ਦੀਪ ਸਿੱਧੂ ਨੇ ਤੇ ਹੋਰ ਕਈ ਲੋਕਾਂ ਨੇ ਜਦੋਂ ਪਹਿਲੀ ਦੀ ਗਏ ਸੀਗੇ ਮੀਟਿੰਗ ਕਰਨ, ਤਾਂ ਉਹਨਾਂ ਨੂੰ ਕਿਹਾ ਸੀ ਵੀ ਭਾਈ ਉੱਥੇ ਰੋਟੀ ਕਿਉਂ ਖਾ ਕੇ ਆਏ ਹੋ, ਆਪਣੀ ਕਿਉਂ ਨਹੀਂ ਲੈ ਕੇ ਜਾਂਦੇ, ਗੁਰੂ ਕਾ ਲੰਗਰ ਲੈ ਕੇ ਜਾਓ। ਸੋ ਬਿਲਕੁਲ ਸਹੀ ਉਦਾਂ ਹੀ ਕੀਤਾ। ਹੁਣ ਦੇਖੋ ਵੀ ਗੁਰੂ ਕਾ ਲੰਗਰ ਲੈ ਕੇ ਜਾਂਦੇ ਨੇ ਤੇ ਉੱਥੇ ਜਦੋਂ ਛਕਦੇ ਨੇ ਤੇ ਨਾਲ ਖੇਤੀ ਵਾਲੇ ਮੰਤਰੀ ਨੂੰ ਕਹਿੰਦੇ ਵੀ ਭਾਈ ਆ ਵੀ ਤੂੰ ਹੀ ਛਕ ਲਾ ਪ੍ਰਸ਼ਾਦਾ, ਫਿਰ ਉਹ ਹੱਕੇ ਬੱਕੇ ਰਹਿ ਜਾਂਦੇ ਆ। ਬਈ ਇਹ ਤਾਂ ਪ੍ਰੀਤੀ ਭੋਜਨ ਦੇ ਪਿੱਛੇ ਨਹੀਂ ਆਏ, ਇਹ ਤਾਂ ਆਪਣੀਆਂ ਹੱਕਾਂ ਲੈਣ ਦੇ ਲਈ ਆਏ ਨੇ। ਸੋ ਇਹ ਜਦੋਂ ਤੁਸੀਂ ਇਦਾਂ ਹੌਲੀ ਜਿਹੜੇ ਆ ਨਾ ਇਦਾਂ ਦੇ ਤੁਸੀਂ ਸਟੈਂਡ ਲੈ ਜਾਂਦੇ ਆ, ਫਿਰ ਉਹਨਾਂ ਦੇ ਲਈ ਇਹਨਾਂ ਕਿਸਾਨਾਂ ਦੀ ਗੱਲਾਂ ਉਹਨਾਂ ਨੂੰ ਮੰਨਣੀਆਂ ਪੈਣੀਆਂ। ਅੱਜ ਜਿਹੜਾ ਕੇਂਦਰ ਆ ਉਹਨੇ ਕਿਹਾ ਵੀ ਤੁਸੀਂ ਦੱਸੋ ਜੀ ਕਿਹੜੀਆਂ ਸੋਧਾਂ ਕਰਨੀਆਂ, ਜੀ ਸੋਧਾਂ ਕਰ ਦਿੰਦੇ ਆ। ਪਰ ਮੈਂ ਨਾ ਵੀ ਕਿਸਾਨਾਂ ਦੇ ਲੀਡਰਾਂ ਦੇ ਵੀ ਜਜ਼ਬੇ ਦਾ ਧੰਨਵਾਦ ਆ ਵੀ ਉਹ ਨਾਲ ਡਟੇ ਰਹੇ, ਕਹਿੰਦੇ ਵੀ ਸੂਦ ਕੋਈ ਨਹੀਂ, ਇਹ ਜਿਹੜੇ ਕਾਲੇ ਕਾਨੂੰਨ ਨੇ ਕਿਸਾਨਾਂ ਦੇ ਖਿਲਾਫ ਵਾਲੇ ਇਹਨਾਂ ਨੂੰ ਜਿਹੜਾ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ। ਵਿਸ਼ੇਸ਼ ਇਜਲਾਸ ਜਿਹੜਾ ਉਹ ਸੱਦ ਕੇ ਤੁਸੀਂ ਇਸ ਨੂੰ ਰੱਦ ਕਰੋ। ਸੋ ਇਹ ਬਹੁਤ ਜ਼ਰੂਰੀ ਮੰਗਾਂ ਨੇ। ਪੂਰੀ ਪੰਜਾਬੀ ਰੇਡੀਓ USA ਦੀ ਟੀਮ ਦਾ ਅਦਾਰਾ, ਪੂਰਾ ਕੈਲੀਫੋਰਨੀਆ, ਪੂਰਾ ਅਮਰੀਕਾ, ਜਿੱਥੇ ਵੀ ਬਾਹਰ ਵੱਸਦਾ ਕੋਈ ਵੀ ਕਿਸਾਨਾਂ ਦਾ ਹਤੈਸ਼ੀ ਆ, ਹਮਦਰਦ ਆ, ਉਹ ਇਹ ਕਾਲੇ ਕਾਨੂੰਨਾਂ ਦੀ ਵਿਰੋਧਤਾ ਕਰਦਾ ਆ ਤੇ ਕਿਸਾਨੀ ਸੰਘਰਸ਼ ਨੂੰ ਜਿਹੜਾ ਆ ਉਹ ਸਲਾਮ ਕਰਦਾ ਆ, ਉਹਦੇ ਨਾਲ ਹਰ ਇੱਕ ਤਰੀਕੇ ਦੇ ਨਾਲ ਜੁੜਿਆ ਹੋਇਆ ਆ। ਲਓ ਜੀ, ਉੱਦਾਂ ਤੁਹਾਨੂੰ ਨਾਲ ਦੇ ਨਾਲ ਕੈਲੀਫੋਰਨੀਆ ਦੇ ਨਜ਼ਾਰੇ ਵੀ ਦਿਖਾਈ ਜਾਂਦੇ ਆ। ਅੱਜ ਦਾ ਬਹੁਤ ਸੋਹਣਾ ਦਿਨ ਲੱਗਾ ਆ। ਸੋ ਰੈਲੀ ਜਿਹੜੀ ਆ ਇਸ ਟਾਈਮ ਕਿਸਾਨਾਂ ਦੇ ਹੱਕ ਦੀ ਆ, ਉਹ ਬਹੁਤ ਹੀ ਸ਼ਾਨਦਾਰ ਜਿਹੜੀ ਆ ਉਹ ਨਿਪੜਨ ਦੇ ਆਸਾਰ ਨੇ, ਉਮੀਦ ਨੇ। ਤੇ ਇਹੀ ਆਸ ਦੇ ਨਾਲ ਆਪਾਂ ਹੁਣ ਤੁਹਾਨੂੰ ਫੇਰ ਕੁਝ ਸਮੇਂ ਬਾਅਦ ਦੁਬਾਰਾ ਜਿਹੜਾ ਉਹ ਤੁਹਾਨੂੰ ਜੁੜਾਂਗੇ। ਅਪਡੇਟ ਕਰਦੇ ਜਾਈਏ। ਰਾਜਕਰਵੀਰ ਸਿੰਘ ਜੀ ਜਿਹੜੇ ਹਰਵਿੰਦਰ ਕੰਗ ਉਹਨਾਂ ਨੇ ਹੁਣੇ ਹੀ ਦੱਸਿਆ ਪਈ 880 ਜਿਹੜੀ ਆ ਪੂਰੀ ਜਿਹੜੀ ਆ ਝੰਡੀਆਂ ਦੇ ਨਾਲ, ਪੀੜੀਆਂ ਦੇ ਨਾਲ। ਕਿਆ ਬਾਤ ਹੈ। ਸੋ ਬਿਲਕੁਲ ਇੱਥੇ ਵੀ ਹੁਣ ਟ੍ਰੇਸੀ ਤੋਂ ਅੱਗੇ ਜਿੱਦਾਂ ਹੀ ਆਪਾਂ ਪਹੁੰਚਣਾ ਆ, ਮੈਨੂੰ ਇਦਾਂ ਲੱਗਦਾ ਵੀ ਇਹ 580 ਦੇ ਵਿੱਚ ਜਦੋਂ ਪੈਣਾ ਆ ਉਹ ਤੋਂ 880 ਤੱਕ ਪੈਣਾ ਆ, ਇੱਕ ਹੀ ਲਾਈਨ ਨਜ਼ਰ ਆਉਣੀ ਆ ਕਿਸਾਨਾਂ ਦੇ ਹੱਕ ਦੀ ਜਿਹੜੀ ਆ ਇਹ ਰੈਲੀ ਦੀ ਲਾਈਨ। ਸੋ ਬਿਲਕੁਲ ਮੈਂ ਕੱਲ ਵੀ ਗਿਆ ਸੀ, ਜਿਸ ਤਰ੍ਹਾਂ ਜਿਹੜੇ ਜਿਮੀ ਕਾਰਟਰ ਪ੍ਰੈਜ਼ੀਡੈਂਟ ਆ USA ਦੇ ਰਹਿ ਚੁੱਕੇ, ਉਹਨਾਂ ਨੇ ਇਹ ਕਿਹਾ ਸੀ ਵੀ ਸਾਇਲੈਂਸ ਇਜ਼ ਵਾਇਲੈਂਸ। ਜੇ ਤੁਸੀਂ ਕਿਸੇ ਦੇ ਹੱਕ ਦੇ ਲਈ ਆਹ ਦਾ ਨਾਰਾ ਨਾ ਮਾਰੋਗੇ ਤਾਂ ਤੁਸੀਂ ਅਗਲੇ ਦੇ ਹਿੱਸੇਦਾਰ ਹੋ। ਉਹਨਾਂ ਨੇ ਐਗਜ਼ਾਮਪਲ ਦਿੱਤੀ ਸੀ ਜਰਮਨ ਦੇ ਵਿੱਚ ਜਿਊਜ਼ ਨੂੰ 6 ਮਿਲੀਅਨ ਨੂੰ ਮਾਰਿਆ ਗਿਆ, 60 ਮਿਲੀਅਨ ਚੁੱਪ ਬੈਠੇ ਰਹੇ। ਸੋ ਜਿਹੜੇ ਆਏ ਹੈਗੇ ਆ ਉਹਨਾਂ ਦਾ ਬਹੁਤ ਧੰਨਵਾਦ। ਜਿਹੜੇ ਨਹੀਂ ਆਏ ਹਜੇ ਵੀ ਆ ਸਕਦੇ ਆ, ਹਜੇ ਟਾਈਮ ਪਿਆ ਹੈਗਾ। ਤੇ ਜਿਹੜੇ ਬਾਕੀ ਘਰਾਂ 'ਚ ਆ ਤੁਸੀਂ ਦੇਖ ਕੇ ਵੱਧ ਤੋਂ ਵੱਧ ਅੱਗੇ ਦੇ ਅੱਗੇ ਸ਼ੇਅਰ ਕਰੀ ਜਾਓ, ਤਾਂ ਕਿ ਜਿਹੜੇ ਘਰਾਂ 'ਚ ਬੈਠੇ ਆ ਉਹ ਵੀ ਜਿਹੜਾ ਆ ਆਪਣਾ ਅੱਖੀ ਡਿੱਠਾ ਹਾਲ ਦੇਖ ਸਕਣ। ਅਸੀਂ ਪੂਰੀ ਕੈਲੀਫੋਰਨੀਆ ਦੀ ਜਿਹੜੀ ਫਾਰਮਲੈਂਡ ਆ ਉਹਦੇ ਵਿੱਚੋਂ ਲੰਘ ਰਹੇ ਆ। ਹੁਣ ਆਪਾਂ ਛੇਤੀ ਲਾਗੇ ਪਹੁੰਚ ਜਾਣਾ ਆ ਟ੍ਰੇਸੀ ਦੇ ਲਾਗੇ, ਤੇ ਫਿਰ ਅੱਗੇ ਜਾ ਕੇ ਜਿਹੜੀ ਤੁਹਾਨੂੰ ਪੂਰੀ ਦੀ ਪੂਰੀ ਜਿਹੜੀ ਅਪਡੇਟ ਆ ਉਹ ਦਿੰਦੇ ਰਹਾਂਗੇ। ਬਿਲਕੁਲ ਹਰਜੋਤ ਸਿੰਘ ਜੀ, ਨਾਰਿਆਂ ਦੇ ਉੱਤੇ ਜੇ ਆਪਾਂ ਨਜ਼ਰ ਮਾਰੀਏ, ਨੋ ਫਾਰਮਰ ਤੇ ਨੋ ਫੂਡ ਦੇ ਨਾਲ ਇੱਕ ਜਾਣੇ ਨੇ ਗਾਂ ਇੱਕ ਹੋਰ ਦੀ ਗੱਲ ਕੀਤੀ, ਕਹਿੰਦੇ ਕੱਲਾ ਇਹੀ ਨਹੀਂ, ਨੋ ਫਿਊਚਰ, ਭਵਿੱਖ ਵੀ ਹੈ ਨਹੀਂ ਕਿਸਾਨਾਂ ਤੋਂ ਬਗੈਰ।
ਰੋਟੀ ਖਾਵਾਂਗੇ ਤਾਂ ਜਿਹੜਾ ਉਹ ਕੁਝ ਕਰਨ ਲਾਇਕ ਜਿਹੜਾ ਉਹ ਰਵਾਂਗੇ। ਸੋ ਜੇ ਢਿੱਡ ਜਿਹੜਾ ਭਰਿਆ ਹੋਊਗਾ ਫਿਰ ਹੀ ਸੋਚਣ ਦੀ ਸ਼ਕਤੀ ਵੀ ਵੱਧਦੀ ਆ ਤੇ ਫਿਰ ਹੀ ਜਿਹੜਾ ਆ ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਉਹ ਕੰਮ ਕਰ ਸਕਦੇ ਆ। ਸੋ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਅੱਜ ਕਿਸਾਨਾਂ ਦੇ ਹੱਕ ਦਾ ਜਿਹੜਾ ਉਹ ਨਾਰਾ ਮਾਰਿਆ ਜਾਵੇ। ਤੇ ਕੱਲ ਨੂੰ ਸਿਆਟਲ ਦੇ ਵਿੱਚ, ਮਿਸ਼ੀਗਨ 'ਚ, ਟੈਕਸਸ 'ਚ, ਹੋਰ ਕਈ ਸੂਬਿਆਂ ਦੇ ਵਿੱਚ ਆਪੋ ਆਪਣੇ ਤੁਹਾਡੇ ਲੋਕਲ ਥਾਵਾਂ ਦੇ ਉੱਤੇ ਜਿਹੜੇ ਆ ਉਹ ਸਮਰਥਨ ਦੀਆਂ ਰੈਲੀਆਂ ਜਿਹੜੀਆਂ ਹੋਣ ਜਾ ਰਹੀਆਂ ਆ, ਉੱਥੇ ਵੀ ਪਹੁੰਚੋ। ਇੱਕ ਚੀਜ਼ ਥੋੜੀ ਜੀ ਸਾਨੂੰ ਨਿਰਾਸ਼ਾ ਹੋਈ ਸੀ ਵੀ ਕੈਲੀਫੋਰਨੀਆ ਦੇ ਕਈ ਇਲਾਕਿਆਂ ਦੇ ਵਿੱਚ ਕਈਆਂ ਨੇ ਆਪਣੇ ਪੱਧਰ ਦੇ ਉੱਤੇ ਕਿਸੇ ਹੋਰ ਦਿਨ ਜਿਹੜੀ ਉਹ ਰੈਲੀ ਰੱਖੀ ਆ। ਨੋ ਡਾਊਟ ਤੁਸੀਂ ਕਰੋ, ਪਰ ਅੱਜ ਦੀ ਰੈਲੀ ਦੇ ਵਿੱਚ ਜਿਹੜਾ ਉਹ ਤੁਹਾਨੂੰ ਵਿਘਨ ਨਹੀਂ ਪਾਉਣਾ ਚਾਹੀਦਾ। ਉਹ ਪਹਿਲੋਂ ਇਹ ਵੱਡੀ ਰੈਲੀ ਆ, ਕਿਉਂਕਿ ਕੱਲ ਨੂੰ ਜਿਹੜਾ ਲੋਕਲ ਲੋਕ ਆ ਜਿਹਨੇ ਕਿਤੇ ਆਉਣਾ ਵੀ ਸੀ ਅੱਜ ਦੀ ਰੈਲੀ 'ਚ, ਉਹ ਕਹਿੰਦਾ ਯਾਰ ਮੇਰੇ ਸ਼ਹਿਰ 'ਚ ਹੋਣੀ ਹੈ, ਚੱਲ ਮੈਂ ਉੱਥੇ ਚੱਲ ਜੂੰਗਾ। ਇੰਨੀ ਵੱਡੀ ਰੈਲੀ ਇੰਨੀ ਦੂਰ ਜਾਣ ਦੀ ਕੀ ਲੋੜ ਆ? ਨਹੀਂ, ਆਪਾਂ ਨੂੰ ਅੱਜ ਦੂਰੋਂ ਨੇੜਿਓਂ ਜਾਣ ਦੀ ਜ਼ਰੂਰਤ ਹੈਗੀ ਆ। ਹੁਣ ਕਿਸਾਨ ਆ, ਹੁਣ ਜੇ ਕਹੂਗਾ ਵੀ ਕੋਈ ਪਰੇ ਵਾਲਾ ਪੰਜਾਬ ਦੇ ਵੱਖਰੇ ਹਿੱਸੇ ਦਾ ਯਾਰ ਉਹ ਦੂਜੇ ਗਏ ਆ, ਮੈਨੂੰ ਜੀ ਕੀ ਜਾਣ ਦੀ ਲੋੜ ਆ, ਆਪਾਂ ਕੀ ਕਰਨਾ, ਮੈਨੂੰ ਦਿੱਲੀ ਕੀ ਜਾਣ ਦੀ ਜ਼ਰੂਰਤ? ਪਰ ਇਹ ਆ ਵੀ ਉਹ ਇੱਕ ਸਿੰਬੋਲਿਕ ਚੀਜ਼ਾਂ ਨੇ, ਇਹ ਆਪਾਂ ਨੂੰ ਸਿੰਬਲ ਜਿਹੜੇ ਉਹ ਸਮਝਣ ਦੀ ਜ਼ਰੂਰਤ ਆ। ਸੋ ਸਪੋਰਟ ਕਰੋ ਪਹਿਲੋਂ, ਜਿਹੜੀ ਇਸ ਰੈਲੀ ਨੂੰ ਪੂਰਾ ਸਪੋਰਟ ਕਰੋ, ਫਿਰ ਉਸ ਤੋਂ ਬਾਅਦ ਜਿੱਥੇ ਤੁਸੀਂ ਕਰਨੀ ਆ ਲੋਕ ਤੁਹਾਨੂੰ ਉੱਥੇ ਵੀ ਸਪੋਰਟ ਕਰਨਗੇ। ਲੋਕ ਤਾਂ ਇਹ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਨੂੰ ਜਿਹੜੇ ਕਾਤੇ ਕਾਲੇ ਪਏ ਹੋਏ ਸੀਗੇ। ਸੋ ਇਸ ਰੈਲੀ ਦੇ ਨਾਲ ਕਾਫੀ ਜ਼ਿਆਦਾ ਲੋਕਾਂ ਨੂੰ ਸਕੂਨ ਤੇ ਆਪਣੇ ਦਿਲ ਦੀ ਗੱਲ ਕਰਨ ਦਾ ਜਿਹੜਾ ਉਹ ਮੌਕਾ ਮਿਲਿਆ ਆ। ਸੋ ਬਿਲਕੁਲ ਇਸੇ ਤਰ੍ਹਾਂ ਸਰੋਤਿਓ ਸੁਣਦੇ ਵੀ ਰਹੋ, ਜਿੰਨੇ ਸਾਡੇ ਸਾਰੇ AM ਸਟੇਸ਼ਨ ਆ ਉਹਨਾਂ ਦੇ ਉੱਤੇ ਵੀ ਅਪਡੇਟ ਕਰਦੇ ਰਹਾਂਗੇ। 1350 AM ਬੇਕਰਸਫੀਲਡ, 1300 AM ਫ੍ਰਿਜ਼ਨੋ, 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, 1570 AM ਮੋਡੈਸਟੋ, ਸਟਾਕਟਨ, ਟ੍ਰੇਸੀ ਏਰੀਆ, ਤੇ ਨਾਲ ਦੀ ਨਾਲ ਫੇਸਬੁੱਕ, YouTube ਤੇ ਫੇਸਬੁੱਕ ਤੇ ਵੀ ਸਾਡੀ ਪੂਰੀ ਟੀਮ ਜਿਹੜੀ ਆ ਅਪਡੇਟ ਕਰੀ ਜਾਂਦੀ ਆ। 6-7 ਡਿਫਰੈਂਟ ਲੋਕੇਸ਼ਨ ਦੇ ਉੱਤੇ ਆਪਣੇ ਸਾਡੇ ਜਿਹੜੇ ਸਾਰੇ ਜਿਹੜੇ ਸਾਡੇ ਸਾਥੀ ਹੈਗੇ ਆ, ਟੀਮ ਮੈਂਬਰ ਜੁੜੇ ਹੋਏ ਹੈਗੇ ਆ। ਆਲਰੇਡੀ ਸਾਡੀ ਟੀਮ ਓਕਲੈਂਡ ਪਹੁੰਚ ਚੁੱਕੀ ਹੈਗੀ ਆ। ਉਹ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਮੀਡੀਆ ਉੱਥੇ CNN, ਫੌਕਸ, ਸਾਰੇ ਵੱਡੇ ਜਿਹੜੇ ਚੈਨਲ ਆ ਉਹ ਆਏ ਹੋਏ ਹੈਗੇ ਆ। ਸੋ ਲੱਗਦਾ ਵੀ ਅੱਜ ਸੈਨ ਫਰਾਂਸਿਸਕੋ ਵੀ ਜਾਮ ਹੋ ਜਾਊਗਾ। ਸੋ ਜਿਹੜੇ ਸਿੰਘ ਆ ਮੈਨੂੰ ਲੱਗਦਾ ਵੀ ਕੈਲੀਫੋਰਨੀਆ ਦੇ ਤਾਂ ਹੁਣ ਆ ਕੁਦਰਤੀ ਮਾਰ ਕਰਕੇ ਬਹੁਤ ਸਾਰੇ ਨਗਰ ਕੀਰਤਨ ਤੋਂ ਵਾਂਝੇ ਰਹਿ ਗਏ ਸੀ। ਸੋ ਹੁਣ ਇਹ ਮੌਕਾ ਆ ਇੱਕ ਤਰ੍ਹਾਂ ਦੇ ਨਾਲ ਘਰੋਂ ਬਾਹਰ ਵੀ ਜਿਹੜਾ ਨਿਕਲਦੇ ਆ, ਤੇ ਨਾਲੇ ਇਹ ਦੇਖੋ ਜੀ, ਇਹ ਤਾਂ ਹਾਂ ਦਾ ਨਾਰਾ ਮਾਰਨਾ ਆ ਆਪਾਂ ਇਸ ਦੇ ਵਿੱਚ ਵੀ। ਇਹ ਬਹੁਤ ਜਿਹੜੀ ਇਸ ਚੀਜ਼ 'ਚ ਜ਼ਰੂਰੀ ਆ ਵੀ ਹੱਕ ਦੀ ਜਿਹੜੀ ਉਹਨਾਂ ਦੀ ਆਪਾਂ ਜਿਹੜੀ ਇਸ ਦੇ ਵਿੱਚ ਗੱਲ ਕਰਨੀ ਆ। ਤੇ ਕੁਝ ਚਿਰ ਬਾਅਦ ਫਿਰ ਆਪਾਂ ਤੁਹਾਡੇ ਨਾਲ ਜੁੜਾਂਗੇ ਜੀ ਫੇਸਬੁੱਕ ਦੇ ਉੱਤੇ। ਇਦਾਂ ਹੀ ਪੰਜਾਬੀ ਰੇਡੀਓ USA ਦੇ ਫੇਸਬੁੱਕ ਫੈਨ ਪੇਜ ਨੂੰ ਲਾਈਕ ਕਰੋ, ਫੋਲੋ ਕਰੋ, ਅੱਗੇ ਤੋਂ ਅੱਗੇ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਕਰੋ, ਤੇ ਇੱਥੇ ਅਪਡੇਟਸ ਜਿਹੜੀਆਂ ਆ ਉਹ ਲਗਾਤਾਰ ਜਿਹੜੇ ਉਹ ਲੈਂਦੇ ਰਹਿਣਗੇ। ਸੋ ਡਟੇ ਰਹੋ, ਇਦਾਂ ਹੀ ਜੁੜੇ ਰਹੋ, ਤੇ ਮਿਲਦੇ ਆ ਜੀ ਤੁਹਾਨੂੰ ਕੁਝ ਚਿਰ ਬਾਅਦ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।